ਇਸ ਤਰੀਖੀ ਹਵੇਲੀ ਦੇ ਅੰਦਰ ਜਾ ਕੇ ਤੁਹਾਨੂੰ ਦਿਖਾ ਲਿਆ, ਤੁਸੀਂ ਹੈਰਾਨ ਰਹਿ ਜਾਓਗੇ। ਬੱਤੀ ਗਈ ਹੋਵੇ ਤੇ ਸ਼ਹਿਜ਼ਾਦੇ ਰੋਸ਼ਨਦਾਨ ਚੋਂ ਹਵਾ ਤੇ ਖਿੜਕੀਆਂ ਇੰਨੀਆਂ ਨੇ ਤੇ ਪੱਖੇ ਦੀ ਲੋੜ ਵੀ ਨਹੀਂ ਪੈਂਦੀ। ਇਹ ਜਨਾਬ ਉਹੀ ਓਰੀਜਨਲ ਕਲਰ ਹੈ, ਉਸ ਦੌਰ ਦਾ ਹੋਇਆ ਤੇ ਇਹ ਰੀਲਿੰਗ ਨੂੰ ਫਾੜ ਕੇ ਜਨਾਬ ਇਹ ਫੈਮਿਲੀ ਉੱਤੇ ਜਾਂਦੀ ਹੋਣੀ ਹੈ। ਤੇ ਅੱਜ ਜਨਾਬ ਦੇਖੋ ਸਿਨੈਰੀਓ ਚੇਂਜ ਹੋ ਗਿਆ। ਅੱਛਾ ਆ ਅਗਲੇ ਦਿਨ ਕੋਈ ਮਹੀਨਾ ਡੇਢ ਪਹਿਲੇ ਨਾ ਸਾਂ ਦਰਵਾਜ਼ਾ ਅੱਛਾ ਬੰਦ ਨਹੀਂ ਸੀ ਹੁੰਦਾ ਸਹੀ। ਅੱਛਾ ਥੋੜਾ ਜਿਹਾ ਛਿਗਾਇਆ ਕਿ ਅੱਛਾ ਡਬਲ ਦਰਵਾਜ਼ਾ ਹੈ। ਆਹੋ ਡਬਲ ਦਰਵਾਜ਼ਾ ਹੈ। ਖੁਸ਼ਬੂ ਵੇਖੋ, ਤੁਹਾਨੂੰ ਪਤਾ ਜਿਹੜੇ ਖੁਸ਼ਬੂ ਬਾਕੀ ਦੇ ਬਾਈ ਵਾਕਈ ਮੈਂ ਭਾ ਦੀ ਗੱਲ ਨੂੰ ਤਇਦ ਕਰਨਾ ਕਿ ਵਿੱਚੋਂ ਜਿਸ ਤਰ੍ਹਾਂ ਅਸਲ ਦਿਆਰ ਦੀ ਲੱਕੜ ਦੀ ਖੁਸ਼ਬੂ ਨਹੀਂ ਆਉਂਦੀ। ਹਜੇ ਤੱਕ ਤੇ ਇਹਨੂੰ ਉੱਨ ਵੀ ਨਹੀਂ ਜੇ ਲੱਗੀ ਦੀ, ਉੱਨ ਲੱਗਦੀ ਨਾ। ਸਿਆਲਕੋਟ ਸ਼ਹਿਰ ਦਾ ਇਹ ਇੱਕ ਬਹੁਤ ਹੀ ਮਸ਼ਹੂਰ ਚੌਕ ਹੈਗਾ, ਜਿੱਥੋਂ ਮੱਲਾ ਬਾਬੜਿਆਂ ਤੇ ਇਮਾਮ ਸਾਹਿਬ ਔਰ ਬੁੱਢੀ ਬਾਜ਼ਾਰ, ਜਿਹੜਾ ਤਰੀਖੀ ਬੁੱਢੀ ਬਾਜ਼ਾਰ ਹੈ, ਉਧਰ ਨੂੰ ਰਸਤੇ ਜਾਂਦੇ ਨੇ। ਤੇ ਇਹ ਜਨਾਬ ਜਿੱਧਰ ਮੋਟਰਸਾਈਕਲ ਗਈ ਇਹ ਹੈਗਾ ਬੁੱਢੀ ਬਾਜ਼ਾਰ, ਤੇ ਇਹਦੇ ਅੰਦਰ ਬਹੁਤ ਹੀ ਖੂਬਸੂਰਤ ਇਹ ਘਰ ਹੈ। ਇਹ ਉੱਤੇ ਪਤਾ ਨਹੀਂ ਕੀ ਲਿਖਿਆ ਹੈ, ਮੈਨੂੰ ਕੋਈ ਸਮਝ ਨਹੀਂ ਆ ਰਹੀ ਹੈ। ਕੁਝ ਲਿਖਿਆ ਹੈ, ਇੰਗਲਿਸ਼ ਦੇ ਹਰਫ ਲਿਖੇ ਨੇ, ਇਹਦਾ ਕੀ ਬਣਦਾ, ਲੇਕਿਨ ਇਹ ਜਨਾਬ ਜਿਹੜੀ ਇੱਥੇ ਰਿਚ ਹਿੰਦੂ ਫੈਮਿਲੀ ਬਲਕਿ ਰਈਸ ਕਹਿ ਸਕਦੇ ਹਾਂ, ਕਿਉਂਕਿ ਐਡਾ ਵੱਡਾ ਘਰ ਮੈਨੂੰ ਨਜ਼ਰ ਆਇਆ। ਤੇ ਜਨਾਬ ਇਹਦੇ ਅੰਦਰੋਂ ਵੀ ਜਾ ਕੇ ਤੁਹਾਨੂੰ ਦਿਖਾ ਲਿਆ। ਪਹਿਲਾਂ ਤਰ੍ਹਾਂ ਮੈਂ ਤੁਹਾਨੂੰ ਬਾਹਰੋਂ ਦਿਖਾ ਲਿਆ। ਐਡੀ ਖੂਬਸੂਰਤੀ ਇਹਦੀ ਜਿਹੜੀ ਹੈ, ਇਹ ਦੇਖੋ ਤੁਸੀਂ ਦਰਵਾਜ਼ਿਆਂ ਦੇ ਸਾਈਡਾਂ ਤੇ ਜਿਹੜੇ ਨਕਸ਼ਨਕਾਰੀ ਹੋਈ ਹੈ ਨਾ, ਹਾਏ 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 ਵਾਹ ਜੀ ਵਾਹ। ਕੋਈ ਬਣਾ ਸਕਦਾ ਇਸ ਤਰ੍ਹਾਂ ਦਾ ਅੱਜ ਕੱਲ੍ਹ? ਕਦੀ ਵੀ ਨਾ। ਸ਼ੀਸ਼ੇ ਦਾ ਘਰ ਤਾਂ ਅੱਜ ਕੱਲ੍ਹ ਬਣ ਸਕਦਾ, ਆਇਆ ਘਰ ਨਹੀਂ ਬਣ ਸਕਦੇ। ਦਰਵਾਜ਼ੇ ਇਹ ਦੇਖੋ ਕਿੱਡੀ ਨਕਸ਼ਨਕਾਰੀ ਉੱਥੇ ਹੋਈ ਹੈ। ਤੇ ਪੁਰਾਣੇ ਕੁੰਡੇ ਜੀ 100 ਸਾਲ ਤੋਂ ਜ਼ਿਆਦਾ ਅਰਸਾ ਇਸ ਮਕਾਨ ਨੂੰ ਹੋ ਗਿਆ। ਬਿਲਕੁਲ ਸਿਆਲਕੋਟ ਸ਼ਹਿਰ ਜਿਹੜਾ ਨਾ ਉਹਦੇ ਵਿੱਚ। ਤੇ ਇਹਦੇ ਅੰਦਰ ਚੱਲਦੇ ਹੋਣੇ, ਲੇਕਿਨ ਇਹ ਦੇਖੋ ਤੁਸੀਂ ਕਿ ਉਸ ਦੌਰ ਦੇ ਪਿਲਰਸ ਤੇ ਜਨਾਬ ਇਹਦਾ ਜਿਹੜਾ ਬਣਾਵਟ ਬਣੀ ਔਰ ਚੁਬਾਰਾ ਉੱਤੇ, ਵਾਹ ਜੀ ਵਾਹ। ਤੇ ਚਲੋ ਜਨਾਬ ਇਹਦਾ ਆ ਗਿਆ ਵਿਊ। ਤੇ ਇਸ ਮਾਲਕ ਦੀ ਇਜਾਜ਼ਤ ਦੇ ਨਾਲ, ਬਲਕਿ ਉਹ ਮੇਰੇ ਨਾਲ ਨੇ, ਤੇ ਅੰਦਰ ਚੱਲਦੇ ਆ। ਇਹ ਗੈਲਰੀ ਆ ਗਈ, ਉੱਤੇ ਸੀੜੀਆਂ ਜਾਂਦੀਆਂ ਨੇ ਇਹ ਜਨਾਬ। ਤੇ ਇਹਨੂੰ ਜੰਗਲ ਲੱਗਿਆ ਤਾਂ ਜੰਗਲਾ ਜਿਹੜਾ ਨੇ ਸੀਮੈਂਟ ਦਾ। ਇਹ ਇੱਕ ਦਰਵਾਜ਼ਾ ਡਰਾਇੰਗ ਰੂਮ ਦਾ। ਤੇ ਇਹ ਜਨਾਬ ਉਹੀ ਓਰੀਜਨਲ ਕਲਰ ਹੈ, ਉਸ ਦੌਰ ਦਾ ਹੋਇਆ। ਤੇ ਇਹ ਰੀਲਿੰਗ ਨੂੰ ਫਾੜ ਕੇ ਜਨਾਬ ਇਹ ਫੈਮਿਲੀ ਉੱਤੇ ਜਾਂਦੀ ਹੋਣੀ ਹੈ। ਤੇ ਅੱਜ ਜਨਾਬ ਇਹ ਦੇਖੋ ਸਿਨੈਰੀਓ ਚੇਂਜ ਹੋ ਗਿਆ। ਇਹ ਦੇਖੋ ਨਾ, ਇਹ ਥੱਲੇ ਦੇ ਪੋਰਸ਼ਨ ਦੇ ਕੁਝ ਕਮਰੇ ਨੇ, ਉਹਨਾਂ ਦਾ ਜੰਗਲਾ ਲੱਗਿਆ ਰਾਈਟ ਸਾਈਡ ਤੇ ਉੱਤੇ ਚੱਲ ਕੇ ਤੁਹਾਨੂੰ ਦਿਖਾ ਲਿਆ ਮਾਹੌਲ। ਦੋਸਤੋ ਇਹ ਸਿਆਲਕੋਟ ਸਿਟੀ ਦੇ ਵਿੱਚ ਬਹੁਤ ਹੀ ਖੂਬਸੂਰਤ ਘਰ ਹੈ, ਔਰ ਇਹ ਬਣਿਆ 1947 ਦੀ ਪਾਰਟੀਸ਼ਨ ਤੋਂ ਪਹਿਲਾਂ ਦਾ। ਜਿਹੜੀ ਫੈਮਿਲੀ ਇੱਥੇ ਰਹਿ ਰਹੀ ਹੈ ਉਹਨਾਂ ਵੀ ਇਹਨਾਂ ਨੇ ਬੜਾ ਅੱਛੇ ਤਰੀਕੇ ਨਾਲ ਸੰਭਾਲ ਕਰਕੇ ਰੱਖਿਆ ਦਾ, ਔਰ ਦਿਲ ਖੁਸ਼ ਹੋ ਗਿਆ। ਲੇਕਿਨ ਜਿਸ ਫੈਮਿਲੀ ਨੇ ਬਣਾਇਆ ਸੀ ਉਹ ਪਤਾ ਨਹੀਂ ਕੌਣ ਫੈਮਿਲੀ ਸੀ, ਕਿਦੋਂ ਇੱਥੋਂ ਗਈ। ਆਫਕੋਰਸ 1947 ਨੂੰ ਗਈ ਹੋਣੀ ਹੈ। ਉਸ ਤੋਂ ਬਾਅਦ ਇੱਥੇ ਕਿੰਨੀਆਂ ਫੈਮਲੀਆਂ ਆ ਕੇ ਰਹੀਆਂ, ਲੇਕਿਨ ਇਹ ਘਰ ਅੱਜ ਵੀ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ। ਇਹਦੇ ਦਰਵਾਜ਼ੇ, ਖਿੜਕੀਆਂ, ਰੋਸ਼ਨਦਾਨ, ਸੀੜੀਆਂ, ਫਰਸ਼, ਹਰ ਚੀਜ਼ ਜਿਹੜਾ ਨਾ ਉਹ ਇਸ ਕਾਬਲ ਹੈ ਕਿ ਤਾਰੀਫ ਕੀਤੀ ਜਾਏ। ਤੇ ਚਲੋ ਤੁਹਾਨੂੰ ਇਹਦੇ ਬਾਕੀ ਹਿੱਸੇ ਵੀ ਵਿਖਾਉਂਦੇ ਹਾਂ। ਜ਼ਿੰਦਾਬਾਦ। ਤੇ ਇਹਦੇ ਥੱਲੇ ਕੀ ਸੀ? ਉਹ ਜਿਹੜਾ ਹੈਗਾ ਜੰਗਲਾ ਸੀ, ਜੰਗਲਾ ਜਿਹੜਾ ਹੋ ਜਾਏਗਾ ਜੰਗਲਾ ਸੀ। ਅੱਛਾ 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 ਜੰਗਲਾ ਸੀ। ਠੀਕ ਹੋ ਗਿਆ, ਠੀਕ ਹੋ ਗਿਆ। ਤੁਸੀਂ ਆਪ ਨੂੰ ਬਣਾ ਲਿਆ, ਇਹਨੂੰ ਨਾ ਕਵਰ ਕਰ ਲਿਆ ਬੱਚੇ ਪੁੱਛੇ ਹੋਏ। ਵਾਹ ਜੀ ਵਾਹ। ਇਹ ਘਰ ਜੀ ਬਹੁਤ ਹੀ ਅੱਛੀ ਹਾਲਤ 'ਚ, ਇਸ ਲਈ ਕਿ ਇਹਦੀਆਂ ਛੱਤਾਂ, ਖਿੜਕੀਆਂ, ਰੋਸ਼ਨਦਾਨ, ਬਾਲੇ ਔਰ ਕਮਰੇ ਸਭ ਓਰੀਜਨਲ ਹਾਲਤ ਵਿੱਚ ਮੌਜੂਦ ਹੈਗੇ ਨੇ। ਤੇ ਇਹ ਇੱਕ ਕਮਰਾ ਜਿਹੜਾ ਪੁਰਾਣਾ ਹੈ, ਇਹਨਾਂ ਨੇ ਐਜ਼ ਅ ਸਟੋਰ ਇਹਨੂੰ ਰੱਖਿਆ। ਇਹਦੀ ਛੱਤ ਤੇ ਇਹਦੇ ਖਿੜਕੀਆਂ, ਰੋਸ਼ਨਦਾਨ, ਹਰ ਚੀਜ਼ ਇਹਦੇ 'ਚ ਓਰੀਜਨਲ ਹੈ। ਦੇਖੋ ਨਾ ਅਲਮਾਰੀ ਜਿਹੜੀ ਬਣੀ ਹੈ ਉਹ ਵੀ ਅੱਜ ਇੱਥੇ ਉਸੇ ਹਾਲਤ 'ਚ ਮੌਜੂਦ ਹੈ। ਇਹ ਦਰਵਾਜ਼ੇ ਕਿਆ ਖੂਬਸੂਰਤ ਦਿਆਰੀ ਦਰਵਾਜ਼ੇ ਬਣੇ ਨੇ, ਔਰ ਅੱਛੇ ਰੋਗਨ ਹੋਏ ਨੇ ਇਹਨਾਂ ਨੂੰ। ਲਓ ਜੀ, ਯਾਦਾਂ ਇਸ ਫੈਮਿਲੀ ਦੀਆਂ, ਜਿਨ੍ਹੇ ਇਹ ਘਰ ਬਣਾਇਆ ਸੀ ਲੇਕਿਨ ਅੱਜ ਇੱਥੇ ਮੌਜੂਦ ਨਹੀਂ ਹੈਗੀ।
ਅੱਛਾ ਇਹਨਾਂ ਨੂੰ ਨਾ ਖਿੜਕੀਆਂ ਤੇ ਉਹ ਰੋਸ਼ਨਦਾਨ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਤੇ ਤੁਸੀਂ ਦੱਸੋ ਥੋੜਾ ਜਿਹਾ ਕਿ ਇਹਦਾ ਫਾਇਦਾ ਕਦੀ ਹੋਇਆ ਮਤਲਬ ਕਿ ਬੱਤੀ ਗਈ ਹੋਏ ਤੇ ਬੱਤੀ ਗਈ ਹੋਵੇ ਤੇ ਸ਼ਹਿਜ਼ਾਦੇ ਰੋਸ਼ਨਦਾਨ ਚੋਂ ਹਵਾ ਤੇ ਖਿੜਕੀਆਂ ਇੰਨੀਆਂ ਨੇ ਤੇ ਪੱਖੇ ਦੀ ਲੋੜ ਵੀ ਨਹੀਂ ਪੈਂਦੀ ਕਈ ਦਫਾ ਕਦੀ ਤਪਸ਼ ਨਹੀਂ ਫੀਲ ਹੋਈ ਕੋਈ ਨਹੀਂ ਤਪਸ਼ ਨਹੀਂ ਹੁੰਦੀ ਗਰਮੀ ਚ ਹੁੰਦੀ ਵੀ ਹੈ ਲੇਕਿਨ ਕੀ ਹੈ ਤੇਰਾ ਖਿੜਕੀਆਂ ਹੀ ਇੰਨੀਆਂ ਨੇ ਤਕਰੀਬਨ ਮੇਰੇ ਖਿਆਲ ਨਾਲ ਇੱਕ ਰੂਮ ਦੇ ਵਿੱਚ 1 2 3 4 5 ਤੇ ਦਰਵਾਜ਼ੇ ਨੇ ਇੱਕ ਰੂਮ ਇੱਕ ਇੱਕ ਕਮਰੇ ਦੇ 5 ਦਰਵਾਜ਼ੇ ਤੇ ਉਨੀਆਂ ਖਿੜਕੀਆਂ ਇੱਕ ਹੈ 2 ਹੈ 3 ਠੀਕ ਹੈ ਇਹ ਤੇ ਤੁਹਾਂ ਬੜਾ ਤੇ ਪਿੱਛੇ ਵੀ ਦਰਵਾਜ਼ਾ ਹੈ ਵੀ ਦਰਵਾਜ਼ਾ ਅੱਛਾ ਵਾਕਈ ਠੀਕ ਹੈ ਦਰਵਾਜ਼ੇ ਇਹ ਵੀ ਦਰਵਾਜ਼ੇ ਪੰਜ ਤੇ ਇਹ ਕਮਰੇ 'ਚ ਮਜ਼ਾ ਆਉਂਦੇ ਰਹਿਣ ਦਾ ਸ਼ਾਬਾਸ਼ ਬੇਟਾ ਅੱਛਾ ਪੰਜ ਦੇ ਦਰਵਾਜ਼ੇ ਨੇ ਇੱਕ ਕਮਰੇ ਦੇ ਅੰਦਰ ਵਾਕਈ ਵੀ ਠੀਕ ਕਹਿ ਰਹੇ ਜੀ ਤੁਸੀਂ ਉਹ ਵੀ ਦਰਵਾਜ਼ੇ ਜਿੱਥੇ ਤੁਸੀਂ ਖੁੱਲਾ ਹਨਾ ਜਾਲੀਆ ਡੀ ਹੈ ਕਹਲ ਤੱਕ ਇਹਨੂੰ ਕੁਛ ਨਹੀਂ ਹੋਇਆ 1800 ਦੇ ਕੁਛ ਵੀ ਹੈ ਕਿਹੜੀ ਜੀ ਤੱਕ ਜਾਲੀ ਹੁੰਦੀ ਇਹ ਜਾਲੀ ਮਜ਼ਬੂਤ ਹੈ ਨਹੀਂ ਜਾਲੀ ਇਹ ਉਹੀ ਪੁਰਾਣੀ ਹੈ ਉਹ ਹੀ ਲੱਗੀ ਦੀ ਹੈ ਉਹ ਹੀ ਪੱਟੀ ਹੈ ਹਰ ਚੀਜ਼ ਉਹੀ ਕੋਈ ਨਹੀਂ ਬਦਲੀ ਕੋਈ ਚੀਜ਼ ਨਹੀਂ ਵਾਕਈ ਜੀ ਤੁਸੀਂ ਬੜੀ ਅੱਛੀ ਹਾਲਤ 'ਚ ਰੱਖਿਆ ਦਾ ਇਹ ਤੇ ਉੱਤੇ ਵੀ ਮੰਜ਼ਲ ਦੀ ਹੁੰਦੀ ਸੀ ਕਿ ਨਹੀਂ ਪਹਿਲਾਂ ਨਹੀਂ ਉੱਤੇ ਹਾਂਜੀ ਹੈ ਤੇ ਥੱਲੇ ਜਿਹੜਾ ਇੱਕ ਕਮਰੇ ਨਹੀਂ ਜਾਏ ਨੇ ਇਹ ਬਸ ਤੇ ਤੁਹਾਡੇ ਕੋਲ ਹੀ ਸਾਰਾ ਥੱਲੇ ਵੀ ਹਾਂ ਵਾਹ ਜੀ ਵਾਹ ਵੇਖੋ ਜੀ ਜੇ ਤੇ ਘਰ ਅੱਛਾ ਇਹ ਜਿਹੜੀਆਂ ਪੌੜੀਆਂ ਨੇ ਇਹ ਵੀ ਓਰੀਜਨਲ ਹੈ ਇਹ ਉਹੀ ਹੈ ਇਹ ਸੀਮ ਉਹ ਲੱਗੀਆਂ ਜਾਲੀ ਹੈ ਮੈਂ ਸਮਝਿਆ ਲੱਕੜੇ ਸ਼ਾਇਦ ਨਹੀਂ ਇਹ ਨਾ ਜਾਲੀ ਕਿੱਡੀ ਮੋਟੀ ਹੈ ਤੱਕ ਕੁਛ ਨਹੀਂ ਹੋਇਆ ਇਹਨੂੰ ਓਏ ਵਾਹ ਜੀ ਵਾਹ ਉੱਤੇ ਤੇ ਜਨਾਬ ਪੂਰਾ ਮਾਹੌਲ ਉਹਨਾਂ ਨੇ ਬਣਾਇਆ ਦਾ ਪੂਰਾ ਸਿਸਟਮ ਹੈ ਕੋਈ ਭਾ ਤੁਸੀਂ ਦੇਖੋ ਉਸ ਦੌਰ ਦਾ ਬਣਿਆ ਜਦੋਂ ਲੋਕਾਂ ਕੋਲ ਪੈਸੇ ਨਹੀਂ ਸੀ ਹੁੰਦੇ ਨਹੀਂ ਸੀ ਹੁੰਦਾ ਤੇ ਹੁਣ ਰੁਪਈਏ ਵੀ ਨੇ ਤੇ ਇਹ ਚੀਜ਼ ਨਹੀਂ ਤੇ ਹੁਣ ਪੈਸੇ ਨੇ ਤੇ ਇਹ ਚੀਜ਼ ਨਹੀਂ ਬਣ ਸਕਦੀ ਇਹ ਚੀਜ਼ ਨਹੀਂ ਬਣ ਸਕਦੀ ਇਹ ਚੀਜ਼ ਵੀ ਨਹੀਂ ਬਣ ਸਕਦੀ ਭਾਜੀ ਐਡੇ ਅੱਬਲ ਤੇ ਇਹ ਦਿਆਰ ਅਸਾਂ ਲੱਕੜ ਛਲਾਈ ਹੈ ਦਰਵਾਜ਼ਾ ਛਲਾਇਆ ਤੇ ਲੱਕੜ ਚੋਂ ਐਨੀ ਖੁਸ਼ਬੂ ਆਉਂਦੀ ਸੀ ਕਿ ਜੰਜ ਲੱਗਦਾ ਸੀ ਪਿਆ ਅਸਲੀ ਦਿਆਰ ਇਹ ਲੱਕੜੀ ਹੈ ਓਏ ਹੋਏ ਹੋਏ ਇਹ ਛਲਾਇਆ ਅਗਲੇ ਦਿਨ ਕੋ ਮਹੀਨਾ ਡੇਢ ਪਹਿਲੇ ਨਾ ਅਸਾਂ ਦਰਵਾਜ਼ਾ ਅੱਛਾ ਬੰਦ ਨਹੀਂ ਸੀ ਹੁੰਦਾ ਸਹੀ ਅੱਛਾ ਥੋੜਾ ਜਿਹਾ ਛਿਗਾਇਆ ਕਿ ਆਹੋ ਇਹ ਮਤਲਬ ਅੱਛਾ ਡਬਲ ਦਰਵਾਜ਼ਾ ਹੈ ਆਹੋ ਡਬਲ ਦਰਵਾਜ਼ਾ ਹੈ ਇਹ ਵੇ ਖੁਸ਼ਬੂ ਵੇਖੋ ਤੁਹਾਨੂੰ ਪਤਾ ਜਿਹੜੇ ਖੁਸ਼ਬੂ ਬਾਕੀ ਦੇ ਭਾਈ ਵਾਕਈ ਮੈਂ ਭਾ ਦੀ ਗੱਲ ਨੂੰ ਤਾਇਦ ਕਰਨਾ ਕਿ ਵਿੱਚੋਂ ਜਿਸ ਤਰ੍ਹਾਂ ਅਸਲ ਦਿਆਰ ਦੀ ਲੱਕੜ ਦੀ ਖੁਸ਼ਬੂ ਨਹੀਂ ਆਉਂਦੀ ਹਜੇ ਤੱਕ ਤੇ ਇਹਨੂੰ ਉੱਨ ਵੀ ਨਹੀਂ ਇਹ ਲੱਗੀ ਦੀ ਉੱਨ ਲੱਗਦੀ ਹੈ ਵਾਹ ਵਾਹ ਅੱਛਾ ਇਸੇ ਲਈ ਮੈਂ ਇੱਕ ਅੱਗੇ ਵੀ ਘਰ ਦੇਖਿਆ ਤੇ ਉਹ ਕਹਿੰਦੇ ਨੇ ਸਾਡੇ ਕੋਲ ਆਏ ਕੁਝ ਲੋਕ ਉਹ ਕਹਿੰਦੇ ਨੇ ਜੀ ਇਹ ਲੱਕੜ ਦੀਆਂ ਛੱਤਾਂ ਸੰਦੇ ਇਹਦੇ ਲੈਂਟਰ ਪਾ ਕੇ ਦੇਣ ਤੁਹਾਡਾ ਰੁਪਈਆ ਨਹੀਂ ਲੱਗੇਗਾ ਯਾਨੀ ਕਿ ਤੁਸੀਂ ਹਿਸਾਬ ਲਓ ਇੰਨੀ ਕਦਰ ਛੱਤ ਦੀ ਹਾਂਜੀ ਉਹ ਆਂਦਾ ਜੀ ਦੋ ਸੀ ਤੁਹਾਡੇ ਘਰ ਭਾਈ ਤੇ ਉਹਨੇ ਆਖਿਆ ਕਿ ਜੀ ਆਂਦੇ ਨੇ ਜਿੰਨੀਆਂ ਛੱਤਾਂ ਨੇ ਸੰਦੇ ਇਹਦੇ ਲੈਂਟਰ ਪਾ ਦੇਣ ਜਿਹੋ ਜਿਹੇ ਕਹਿੰਦੇ ਹੋ ਇੰਨੀ ਕਦਰ ਇਸ ਲੱਕੜ ਦੀ ਵੇਖੋ ਉਹਨਾਂ ਬੋਲਟਾਂ ਦੇ ਨਾਲ ਸਿਸਟਮ ਕੀਤਾ ਦਾ ਸਾਰਾ ਆਹ ਵੇਖੋ ਲੱਕੜ ਇਹਨੂੰ ਦੇ ਜਿਹੜੇ ਬਾਲੇ ਨੇ ਬਾਲਿਆਂ ਤੇ ਬੋਲਟ ਲਾਏ ਦੇ ਨੇ ਉਹਨਾਂ ਨੇ ਉਹ ਨਾ ਉਹ ਨਟ ਬੋਲਟ ਲੱਗੇ ਨੇ ਨਾ ਉਹ ਨਜ਼ਰ ਆ ਰਹੇ ਨੇ ਆਹੋ ਵੀ ਦੇ ਵਿੱਚ ਹਾਂ ਇਹ ਵੀ ਨਟ ਬੋਲਟ ਲੱਗੇ ਇਹ ਵੀ ਨਟ ਬੋਲਟ ਲੱਗੇ ਨੇ ਉਹ ਬੋਲਟ ਕੈਸਾ ਉਹਨਾਂ ਸਿਸਟਮ ਕੀਤਾ ਗਿਆ ਭੈਣ ਦੀ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਜੇ ਕਰ ਸਕਦਾ ਸਿੱਧੀ ਗੱਲ ਹੈ ਅੱਜ ਕੱਲ ਤੇ ਨਹੀਂ ਜੇ ਕੋਈ ਕਰ ਸਕਦਾ ਪੈਸਾ ਲੈ ਕੇ ਤੇ ਬੇਈਮਾਨੀ ਨਾਲ ਮਕਾਨ ਬਣਾ ਮੇਰੇ ਖਿਆਲ ਦੇ ਮੁਤਾਬਕ ਅਗਰ ਇਹ ਢੱਠੇ ਨਾ ਇੱਕ ਚੀਜ਼ ਬਜ਼ਾਰੋਂ ਆਏ ਸਿਰਫ ਸਰੀਏ ਤੋਂ ਇਲਾਵਾ ਜਾਂ ਸੀਮਟ ਤੋਂ ਇਲਾਵਾ ਬਜਰੀ ਸੀਮਟ ਤੇ ਰੇਤ ਤੋਂ ਇਲਾਵਾ ਇਹਦੀ 80 ਹੱਡੀ ਮਜ਼ਬੂਤ ਹੈ ਹੋਰ 100 200 ਸਾਲ ਕੱਢ ਸਕਦੀ ਹੈ ਤੇ ਅੱਜ ਕੱਲ ਭਾਗ ਕਿਉਂ ਨਹੀਂ ਪਾਉਂਦੇ ਪੇਸਰਾਂ ਦੇ ਕੀ ਵਜ੍ਹਾ ਮਿਸਤਰੀ ਮਰ ਗਏ ਨੇ ਕੁਛ ਮਿਸਤਰੀ ਕੁਛ ਸ਼ਹਿਜ਼ਾਦੇ ਹੁਣ ਉਹ ਖੁਰਾਕਾਂ ਨਹੀਂ ਰਹੀਆਂ ਦੁੱਧ ਨਹੀਂ ਉਹ ਆ ਰਿਹਾ ਤੇ ਤੁਸੀਂ ਤੇ ਇਹ ਮਟੀਰੀਅਲ ਦੀ ਗੱਲ ਪੇ ਕਰ ਸਹੀ ਗੱਲ ਜਿਹੜੇ ਬੱਚੇ ਪੀਂਦੇ ਨੇ ਉਹ ਜਾਲੀ ਇਹਦੇ ਦਵਾਈਆਂ ਜਾਲੀ ਪਹਿਲੇ ਸੀਮਟ ਇੱਕ ਨੰਬਰ ਇੱਕੋ ਹੀ ਆਂਦਾ ਹੁੰਦਾ ਸੀ ਉਸ ਤੋਂ ਇਲਾਵਾ ਕੋਈ ਬੋਰੀ ਸਰੀਏ ਦੀ ਜ਼ਰੂਰਤ ਨਹੀਂ ਸੀ ਪੈਂਦੀ ਉਹ ਐਸਾ ਸੀਮਟ ਪਾਉਂਦੇ ਹੁੰਦੇ ਸੀ ਸਰੀਆ ਨਹੀਂ ਸੀ ਪਾਉਂਦੇ ਹੁੰਦੇ ਵਿੱਚ ਕੋਈ ਸੀਮਟ ਦੀ ਬੋਰੀ ਹੁੰਦੀ ਸੀ ਇੱਕੋ ਹੀ ਨਾਂ ਹੁੰਦਾ ਸੀ ਹੁਣ ਤੇ ਪਹਿਲੇ ਲੈਕਸ ਸਾਬਣ ਅਸੀਂ ਇਸਤੇਮਾਲ ਕਰਦੇ ਰਹੇ ਜਾਂ ਉਹ ਪਹਿਲੇ ਦੌਰ ਦੇ ਕੈਪਰੀ ਪੁਰਾਣੇ ਸਾਬਣ ਕੈਪਰੀ ਜਾਂ ਸੁਲਤਾਨ ਸੋ ਉਹਦੇ ਨਾਲ ਨਹਾਉਂਦੇ ਹਨ ਸਾਰੀਆਂ ਜਨਾਨੀਆਂ ਬੰਦੇ ਨਹਾ ਨੂੰ ਲੈ ਠੀਕ ਬਿਲਕੁਲ ਇਸ ਨਹੀਂ ਸਹੀ ਹੈ ਹਰ ਥਾਂ ਇਸ ਸ਼ੈਂਪੂ ਦਾ ਦੌਰ ਹੀ ਨਹੀਂ ਸੀ ਹੁਣ 100 ਤੇ ਨਾ ਹੈ ਸਾਬਣ ਦਾ ਤੁਸੀਂ ਦੁਕਾਨ ਤੇ ਜਾਓ ਤੁਹਾਨੂੰ ਨਾ ਭੁੱਲ ਜਾਂਦਾ ਲੈਣਾ ਕੀ ਹੈ ਹਾਂ ਘਿਓ ਇੱਕੋ ਹੀ ਹੁੰਦਾ ਸੀ ਡਾਲਟਾ ਖਜੂਰ ਵਾਲਾ ਉਸ ਤੋਂ ਇਲਾਵਾ ਘਿਓ ਦੂਸਰਾ ਨਹੀਂ ਕਦੇ ਵੇਖਿਆ ਸੀ ਕਦੀ ਨਹੀਂ ਸੁਣਿਆ ਵੀ ਨਹੀਂ ਸੀ ਜਾਂ ਸੁਪਰੀਮ ਚਾਹ ਹੁੰਦੀ ਤੇ ਜਾਂ ਹੁੰਦੀ ਸੀ ਲਿਪਟਨ ਬਸ ਇਹ ਦੋ ਚੀਜ਼ਾਂ ਵੇਖੀਆਂ ਨੇ ਤੇ ਤੀਸਰੀ ਚੀਜ਼ ਚਾਹ ਨਹੀਂ ਵੇਖੀ ਤੇ ਹੁਣ ਦੱਸੋ ਚਾਹ ਹੁਣ ਜੀ ਲੱਭ ਵੀ ਮਿਲ ਜਾਂਦੀ ਤੈਨੂੰ ਪਤਾ ਹੀ ਨਹੀਂ ਚੱਲਦਾ ਮੈਂ ਕਿਹੜੀ ਲਵਾਂ ਤੇ ਕਿਹੜੀ ਨਾ ਲਵਾਂ ਤੇ ਕਿਹੜੀ ਅਸਲੀ ਤੇ ਕਿਹੜੀ ਨਕਲੀ ਹੈ ਉਹ ਬਸ ਤੂੰ ਅਸਲੀ ਲਵੇਂ ਉਹ ਨਕਲੀ ਹੋਵੇ ਤੇ ਜਿਹੜੀ ਨਕਲੀ ਲਵੇਂ ਉਹ ਅਸਲੀ ਨਿਕਲ ਆਏ
ਇਸ ਤਰ੍ਹਾਂ ਹੀ ਗੱਲ ਹੈ 100% ਤੋਂ ਗੱਲਾਂ ਸਹੀ ਕੀਤੀਆਂ ਨੇ ਔਰ ਹਾਲਾਤ ਹੀ ਹੈ ਬਣ ਚੁੱਕੇ ਨੇ। ਦੁੱਧ ਜਿਹੜਾ ਬਰਕਤ ਕਿਸ ਤਰ੍ਹਾਂ ਰਹੇ ਚੀਜ਼ਾਂ 'ਚ? ਉਹ ਦੁੱਧ ਜਿਹੜਾ ਨਾ ਚਿੱਟਾ ਹੀ ਰਹਿਣਾ, ਪਾਣੀ ਜਿੰਨਾ ਮਰਜ਼ੀ ਪਾਈ ਜਾਓ। ਇਹ ਰੱਬ ਦੀ ਕੁਦਰਤ ਹੈ ਨਾ, ਉਹਨੇ ਚਟਿਆਈ ਦੀ, ਲੇਕਿਨ ਉਹ ਦੁੱਧ ਦੀ ਕੋਸ਼ਿਸ਼ ਕਰਦੇ ਨੇ ਚਟਿਆਈ ਮਾਰੀਏ, ਵੱਜਦੀ ਨਹੀਂ ਉਹਨਾਂ ਕੋ। ਉਹ ਵਜਰੀ ਨਹੀਂ, ਉਹ ਭਾਜੀ ਰਹਿਣਾ ਚਿੱਟਾ ਹੀ ਹੈ। ਉਹ ਪਾਣੀ ਪਾਏ 6 ਜਗ੍ਹਾ ਤੇ ਪਾਣੀ ਪੈਂਦਾ। ਵੇਖੋ ਜਿੱਥੋਂ ਦੁੱਧ ਨੇ ਹਾਲਤ ਚੁਆਈ ਲੈਣੀ ਹੈ, ਉਹਨੇ ਖਾਲਸ ਉੱਥੋਂ ਦੇਣਾ ਉਹਨੂੰ। ਥਾਂ ਧੋਣ ਤੋਂ ਸ਼ੁਰੂ ਹੋ ਜਾਣਾ ਕੰਮ। ਹਾਂ, ਉੱਥੋਂ ਪਾਣੀ ਪੈਣਾ, ਫਿਰ ਉਹਨੇ ਅਗਲੇ ਨੇ ਜਿਹਨੇ ਖਰੀਦਣਾ ਉਹਨੇ ਪਾਣੀ ਪਾਣਾ, ਫਿਰ ਜਦੋਂ ਅੱਗੇ ਜਾਣਾ ਉਹਨੇ ਪਾਣੀ ਪਾਣਾ, ਫਿਰ ਦੁਕਾਨਦਾਰ ਨੇ ਪਾਣੀ ਪਾਣਾ, ਫਿਰ ਘਰਦਿਆਂ ਨੇ ਵੀ ਹੰਗਾਲ ਅੱਧਾ ਕਿਲੋ ਅਸੀਂ ਵਿੱਚ ਪਾ ਲਈਏ, ਹਿੱਸਾ ਪਾ ਲਈਏ। ਹਾਂ, ਉਹ ਫਿਰ ਜਦੋਂ ਚਾਹ ਰੱਖਣੀ ਹੈ ਫਿਰ ਪਾਣੀ ਪੈਣਾ। ਆ ਫੇ ਕਾਵਾ ਕੱਢਣ ਲੱਗੇ ਆ। ਹਾਂ, ਤੇ ਉਹ ਰਹਿ ਜਾਣ ਕਾਵਾਂ ਦੇ ਅਥਰੂ। ਦੁੱਧ ਕਿੱਥੇ ਰਹਿ ਜਾਣਾ? ਤੇ ਉਹ ਹਿਸਾਬ ਨਾਲ ਚੀਜ਼ ਹੁੰਦਾ। ਇਹ ਹੀ ਚੀਜ਼ ਹੈ, ਦੁੱਧ ਰਹਿ ਹੀ ਰਹਿੰਦਾ ਹੀ ਨਹੀਂ। ਸਹੀ ਕਹਿ ਰਹੇ ਭਾਜੀ ਉਹ ਤੁਸਾਂ ਖੁਰਾਕਾਂ ਜਿਹੜੀਆਂ ਖਾ ਲੀਆਂ ਨੇ ਜਿਹੜੀਆਂ ਸਾਡੇ ਮੁਕੱਦਰਾਂ 'ਚ ਹੈ ਹੁਣ ਉਹ ਖਾ ਲਈਆਂ ਨੇ। ਬਾਕੀ ਹੁਣ ਜੇ ਅੱਗੋਂ ਨਹੀਂ, ਹੁਣ ਅਸੀਂ ਫੋਕ ਖਾਣੇ ਪਏ ਆ। ਅੱਗੋਂ ਨਹੀਂ ਵਾਕਈ। ਜੇ ਤੁਸੀਂ ਪੱਤੀ ਦੀ ਚਾਹ ਪੁੰਦੇ ਹੋ ਨਾ ਤੇ ਪੱਤੀ ਰਹਿ ਜਾਂਦੀ ਹੈ ਨਾ, ਫੋਕ ਹੀ ਰਹਿ ਜਾਂਦਾ ਨਾ। ਅਸੀਂ ਹੁਣ ਉਹ ਪੇ ਖਾਣੇ, ਚੋਕਰ ਵੰਡਾ ਇਹ ਪੇ ਖਾਣੇ ਆ। ਅਸਲ ਚੀਜ਼ ਅਸੀਂ ਖਾ ਬੈਠੇ ਨੇ ਜਿਹੜੀਆਂ ਜਿਉਂਦੇ ਆ ਮਾਂ ਪਿਓ ਦੇ, ਅਸੀਂ ਖਾ ਲਈਆਂ ਨੇ। ਛੋਟਿਆਂ ਹੁੰਦਿਆਂ ਜਿਲੇ 20 ਰੁਪਏ ਦਿਹਾੜੀ ਸੀ ਪਿਓ ਦੀ, ਉਹਦੇ 'ਚ ਰਿਜ਼ਕ ਦੀ ਬਰਕਤ ਸੀ, ਉਹ ਪੈਸੇ 'ਚ ਵੀ ਬਰਕਤ ਸੀ, ਉਹਦੇ ਵਿੱਚ ਮਹਿਮਾਨ ਨਵਾਜ਼ੀ ਵੀ ਖੁਸ਼ ਇਲਾਕੀ ਦੇ ਨਾਲ ਪੁਖਤਾਨੇ ਹਾਂ। ਮਾਂ ਪਿਓ ਘਰ ਆ ਗਿਆ, ਚਾਚਾ ਆ ਗਿਆ, ਲਿਆ ਰੋਟੀ ਲਿਆ ਪਕਾਓ ਅੱਜ ਐਨ ਜਾਨ। ਉਸਲੇ ਦੇਸੀ ਮੁਰਗਾ ਵੀ ਖਵਾਨੇ ਹਾਂ 30 ਰੁਪਏ ਦਿਹਾੜੀ ਦੇ ਨਾਲ। ਹੁਣ 1000 ਵੀ ਦਿਹਾੜੀ ਹੈ, ਤੂੰ ਦੇਸੀ ਕੀ ਤੂੰ ਛੋਟਾ ਨਹੀਂ ਖਵਾਉਣਾ। ਤੇਰਾ ਮੂੰਹ ਕਹਿਣਾ ਯਾਰ ਮੈਂ ਅੱਲਾ ਹੀ ਹੈ ਕਿ ਟੁਰ ਜਾਣ ਹੁਣ ਜਾਂਦੇ ਪਏ ਕਿਉਂ ਨਹੀਂ। ਸੱਕਿਆਂ ਨੂੰ ਇੰਜ ਆਖੀਦਾ ਕਿ ਸੱਕੇ ਵੀ ਮਤਲਬ ਦੂਰ ਦੇ ਤੇ ਪਾਣੀ 'ਚ ਵੀ ਨਹੀਂ ਭੁਗਤਦੇ, ਸੱਕਿਆਂ ਨੂੰ ਵੀ ਆਖਣਾ ਕਿ ਜਾਂਦੇ ਨਹੀਂ, ਪਤਾ ਨਹੀਂ ਅੱਜ ਰਹਿਣਾ ਨਹੀਂ। ਹਾਂ, ਆਪਸ 'ਚ ਪਿਆ ਕੀਤਾ। ਹਾਂ ਜੀ, ਉਹ ਵਕਤ ਨਹੀਂ ਰਹੇ। ਉਹ 25-30 ਰੁਪਏ ਚ ਦਿਹਾੜੀ ਦੇ ਵਿੱਚ ਬੜਾ ਰੱਬ ਦਾ ਕਰਮ ਸੀ ਕਿ ਮਹਿਮਾਨ ਨਵਾਜ਼ੀ ਹੁੰਦੀ ਸੀ ਨਾ ਤੇ ਰਿਜ਼ਕ 'ਚ ਬਰਕਤ ਪੈਂਦੀ ਸੀ। ਹੁਣ ਅਸੀਂ ਲੋਕ ਹੁਣ ਮੈਰਿਜ ਹਾਲੇ ਹੋਰ ਸਾਨੂੰ ਦੂਰ ਕਰ ਛੱਡ ਰਿਸ਼ਤੇਦਾਰੀਆਂ ਨਹੀਂ ਤੇ ਮਹੀਨਾ ਪਹਿਲੇ ਹੀ ਵਿਆਹ ਹੁੰਦੇ ਹਨ। ਮਹੱਲੇਦਾਰ ਸਜਾਉਂਦੇ ਹਨ, ਮਹੱਲੇਦਾਰੀ ਕਰਦੇ ਹਨ, ਕੋਈ ਪਤਾ ਹੀ ਨਹੀਂ ਹੁੰਦਾ ਕਿ ਇਹ ਕਿਹੜੀ ਬਰਾਦਰੀ ਹੈ ਕਿਹੜੀ ਨਹੀਂ। ਇੱਕੋ ਹੀ ਰਿਸ਼ਤਾ ਹੁੰਦਾ ਸੀ, ਕਹਿ ਕਿ ਚਾਚਾ ਹੈ, ਇਹ ਕੀ ਹੈ ਮਾਮਾ ਹੈ, ਇਹ ਉਹ ਮਹੱਲੇਦਾਰੀ ਨਾਨਕਾ ਦਾਦਕਾ ਬੜੇ ਬਣਿਆ ਹੁੰਦਾ ਸੀ। ਨਹੀਂ ਹੁਣ ਤੇ ਜੀ ਟੋਟਲ ਚੇਂਜ ਹੈ। ਤੇ ਇਸ ਤੋਂ ਹੋਰ ਪਿੱਛੇ ਟੁਰ ਜੇ ਤੇ ਉਦੋਂ ਬਹੁਤਾ ਪਿਆਰ ਮੁਹੱਬਤ ਸੀ ਜਦੋਂ ਪੈਸੇ ਨਹੀਂ ਸੀ ਹੁੰਦਾ। ਜਦੋਂ ਪੈਸੇ ਨਹੀਂ ਸੀ ਐ ਪੇ ਮੇਰਾ ਵੀ। ਲਓ ਜੀ ਦੋਸਤੋ, ਗੱਲਾਂ ਤੇ ਕਰਨ ਨੂੰ ਬਹੁਤ ਲੰਮੀਆਂ ਹੋ ਜਾਣਗੀਆਂ, ਲੇਕਿਨ ਮੈਂ ਆਪਣੀ ਵੀਡੀਓ ਨੂੰ ਇੱਥੇ ਖਤਮ ਕਰਨਾ ਚਾਹੁੰਦਾ ਕਿਉਂਕਿ ਮੇਰਾ ਮਕਸਦ ਤੁਹਾਨੂੰ ਇਹ ਘਰ ਵਹਾਲਣਾ ਸੀ। ਘਰ ਤੁਸੀਂ ਵੇਖ ਲਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਔਰ ਉਸ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।